ਅੱਜ ਸਾਡੇ ਕੋਲ ਜਿਹੜੀ ਕਿਤਾਬ ਹੈ ਉਹ ਹੈ ਮਸੀਹਾ ਦੀ ਉਡੀਕ। ਸੈਮੂਅਲ ਬੈਕਟ ਦਾ ਡਰਾਮਾ, ਜਿਸ ਦਾ ਤਰਜਮਾ ਸਰਬਤ ਸੁਹੇਲ ਹੋਰਾਂ ਨੇ ਕੀਤਾ ਹੈ। ਕਿਸੇ ਵੀ ਜ਼ੁਬਾਨ ਦੇ ਵਿੱਚ ਤਰਜਮੇ ਦੀ ਲੋੜ ਤੇ ਉਹਦੀ ਅਹਿਮੀਅਤ ਤੋਂ ਕਦੇ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਵੱਡੀਆਂ ਜ਼ੁਬਾਨਾਂ ਦੇ ਅਦਬ ਨੂੰ ਜੇ ਆਪਣੀ ਜ਼ੁਬਾਨ ਦੇ ਵਿੱਚ ਅਸੀਂ ਤਰਜਮਾ ਕਰਕੇ ਸ਼ਾਮਿਲ ਕਰੀਏ ਤਾਂ ਇੱਥੋਂ ਦੇ ਲਿਖਣ ਵਾਲਿਆਂ ਨੂੰ ਜਿੱਥੇ ਨਵੇਂ ਮੌਜ਼ੂ ਮਿਲਦੇ ਨੇ, ਨਵੀਂ ਤਕਨੀਕ ਵੇਖਣ ਨੂੰ ਸਿੱਖਣ ਨੂੰ ਮਿਲਦੀ ਏ, ਤੇ ਫਿਰ ਉਸ ਮੁਆਸ਼ਰੇ ਦੇ ਬਾਰੇ ਵੀ ਪਤਾ ਚੱਲਦਾ ਹੈ ਜਿਸ ਮੁਆਸ਼ਰੇ ਦੇ ਵਿੱਚ ਉਹ ਲਿਖਾਰੀ ਜੀ ਰਿਹਾ ਹੈ, ਕਿ ਉਸ ਮੁਆਸ਼ਰੇ ਵਿੱਚ ਕਿਹੜੇ ਸਵਾਲ ਨੇ ਜਿਹੜਾ ਅੱਜ ਦਾ ਇਨਸਾਨ ਜਾਂ ਉਸ ਵੇਲੇ ਦਾ ਇਨਸਾਨ ਜਦੋਂ ਇਹ ਲਿਖਤ ਲਿਖੀ ਜਾ ਰਹੀ ਸੀ ਉਹ ਆਪਣੇ ਆਪ ਨਾਲ ਕਰਦਾ ਸੀ, ਆਪਣੇ ਆਲ ਦੁਆਲੇ ਨਾਲ ਕਰਦਾ ਸੀ। ਸੈਮੂਅਲ ਬੈਕਟ ਦਾ ਇਹ ਡਰਾਮਾ ਜੇ ਅਸੀਂ ਅੱਜ ਵੀ ਪੜ੍ਹੀਏ ਤੇ ਸਾਨੂੰ ਲੱਗਦਾ ਹੈ ਕਿ ਅੱਜ ਦੇ ਇਨਸਾਨ ਜਿਹੜੇ ਸਵਾਲ ਆਪਣੇ ਆਪ ਨਾਲ ਕਰ ਰਹੇ ਨੇ, ਜਿਹੜੀ ਸੋਚ ਰੱਖਦੇ ਨੇ ਔਰ ਕਿਸੇ ਮਸੀਹਾ ਦੀ ਉਡੀਕ ਵਿੱਚ ਨੇ ਔਰ ਉਹਨੂੰ ਨਹੀਂ ਪਤਾ ਕਿ ਉਹ ਮਸੀਹਾ ਕਿਹੜੇ ਪਾਸੋਂ ਆਏਗਾ, ਉਹ ਇਸ ਡਰਾਮੇ ਰਾਹੀਂ ਸਾਨੂੰ ਇੰਝ ਲੱਗਦਾ ਹੈ ਕਿ ਇਹ ਡਰਾਮਾ ਸਾਡੀਆਂ ਹੀ ਗੱਲਾਂ ਦਾ ਜਵਾਬ ਹੈ ਤੇ ਸਾਡੀਆਂ ਹੀ ਗੱਲਾਂ ਕਰ ਰਿਹਾ ਹੈ। ਹੁਣ ਆਨੇ ਅਸੀਂ ਸਰਬਤ ਸੁਹੇਲ ਹੋਰਾਂ ਦੇ ਤਰਜਮਾ ਦੇ ਫਨ ਵਾਲੇ। ਸਰਬਤ ਸੁਹੇਲ ਹੋਰਾਂ ਨੇ ਇੱਕ ਤੇ ਜ਼ੁਬਾਨ ਦੇ ਹਵਾਲੇ ਨਾਲ ਬਹੁਤ ਖੂਬਸੂਰਤੀ ਨਾਲ ਉਹ ਢਾਲਣ ਦਾ ਯਤਨ ਕੀਤਾ ਹੈ ਜਿਹੜਾ ਲਿਖਾਰੀ ਨੇ ਆਪਣੀ ਅਸਲ ਜ਼ੁਬਾਨ ਵਿੱਚ ਲਿਖਿਆ। ਕਿਉਂ ਜੇ ਉਹ ਅੰਗਰੇਜ਼ੀ ਪੜ੍ਹਾਵਣ ਅਤੇ ਅੰਗਰੇਜ਼ੀ ਸਿਖਾਉਣ ਨਾਲ ਤਾਲੁਕ ਰੱਖਦੀਆਂ ਨੇ ਤੇ ਗੁਜਰਾਤ ਯੂਨੀਵਰਸਿਟੀ ਦੇ ਐਮਫਿਲ ਦੇ ਮਕਾਲੇ ਰਾਹੀਂ ਉਹਨਾਂ ਨੇ ਤਰਜਮੇ ਦੇ ਫਨ ਨੂੰ ਇੱਕ ਵਧੀਆ ਜਿਹੜੇ ਉਹ ਯਤਨ ਕਰਨ ਦਾ ਉਪਰਾਲਾ ਕੀਤਾ ਹੈ, ਤੇ ਫਿਰ ਉਹ ਮਸੀਹਾ ਦੀ ਉਡੀਕ ਰਾਹੀਂ ਆਪਣੀ ਜ਼ੁਬਾਨ ਨਾਲ ਜਿਹੜਾ ਪਿਆਰ ਹੈ, ਜਿਹੜੀ ਮੁਹੱਬਤ ਹੈ, ਉਸ ਨੂੰ ਵਿਖਾਉਂਦਿਆਂ ਹੋਇਆਂ ਉਹ ਮੁੱਢ ਦੇ ਵਿੱਚ ਜਿਹੜਾ ਇੱਕ ਪੈਰਾਗ੍ਰਾਫ ਲਿਖਦੀਆਂ ਨੇ ਉਸ ਨੂੰ ਤੁਹਾਡੇ ਨਾਲ ਸਾਂਝਾ ਕਰਨੇ ਆ। ਪੰਜਾਬੀ ਮੇਰੀ ਮਾਂ ਬੋਲੀ ਏ, ਇਹ ਤਰਜਮਾ ਆਪਣੀ ਮਾਂ ਬੋਲੀ ਵਿੱਚ ਸਿਰਫ ਮੇਰਾ ਇਹਦੇ ਨਾਲ ਪਿਆਰ ਏ, ਤਾਂ ਜੇ ਮੈਂ ਆਪਣੇ ਬਚਪਨ ਤੋਂ ਆਪਣੇ ਪੜ੍ਹੇ ਲਿਖੇ ਮਾਂ-ਬਾਪ ਨੂੰ ਘਰ ਵਿੱਚ ਪੰਜਾਬੀ ਬੋਲਦਿਆਂ ਤੇ ਪੰਜਾਬੀ ਬੋਲਣ ਦੀ ਮੱਤ ਦਿੰਦਿਆਂ ਸੁਣਿਆ ਤੇ ਵੇਖਿਆ ਹੈ। ਇਹ ਅੱਜ ਦਾ ਜਿਹੜਾ ਮਾਂ ਪਿਓ ਹੈ ਉਸ 'ਤੇ ਵੀ ਫਰਜ਼ ਹੈ ਕਿ ਉਹ ਪੰਜਾਬੀਆਂ ਬਾਲਾਂ ਨੂੰ, ਆਪਣਿਆਂ ਬਾਲਾਂ ਨੂੰ ਆਪਣੀ ਮਾਂ ਬੋਲੀ ਦੀ ਅਹਿਮੀਅਤ ਬਾਰੇ ਜ਼ਰੂਰ ਦੱਸਣ। ਤੇ ਮੈਂ ਵੇਖਣਾ ਵਾਂ ਕਿ ਜਿਹੜੇ ਵੀ ਮਾਂ ਪਿਓ ਆਪਣੇ ਬਾਲਾਂ ਨੂੰ ਆਪਣੀ ਜ਼ੁਬਾਨ ਨਾਲ ਮੁਹੱਬਤ ਦਾ ਦਰਸ ਦਿੰਦੇ ਨੇ, ਉਹ ਤਾਲੀਮ ਦੇ ਵਿੱਚ ਵੀ ਉਹ ਬਾਲ ਜਿਹੜੇ ਨੇ ਉਹ ਕਾਮਯਾਬੀ ਹਾਸਲ ਕਰਦੇ ਨੇ। ਭਾਵੇਂ ਇਸ ਖਿੱਤੇ ਵਿੱਚ ਸਾਡੇ ਪੰਜਾਬ ਦੇ ਵਿੱਚ ਮਾਂ ਬੋਲੀ ਰਾਹੀਂ ਤਾਲੀਮ ਨੂੰ ਨਹੀਂ ਜਿਹੜਾ ਹੈ ਉਹ ਹਾਲੇ ਤੱਕ ਮੰਨਿਆ ਗਿਆ, ਉਹਦੇ ਰਾਹੀਂ ਤਾਲੀਮ ਨੂੰ ਮੀਡੀਅਮ ਨਹੀਂ ਬਣਾਇਆ ਗਿਆ, ਪਰ ਫਿਰ ਵੀ ਜਿਹੜੇ ਮਾਪਿਆਂ ਨੇ ਆਪਣੇ ਬਾਲਾਂ ਨਾਲ ਪੰਜਾਬੀ ਜ਼ੁਬਾਨ ਨਾਲ ਮੁਹੱਬਤ ਦਾ ਸਬੂਤ ਦਿੱਤਾ, ਉਹਨਾਂ ਨੂੰ ਵੇਖਿਆ ਗਿਆ ਹੈ ਕਿ ਉਹ ਕਾਮਯਾਬੀ ਦੀਆਂ ਪੌੜੀਆਂ ਜਿਹੜੀਆਂ ਨੇ ਉੱਤਾਂ ਤੋਂ ਉੱਤਾਂ ਹੀ ਚੜ੍ਹਦੇ ਰਹੇ ਨੇ। ਸਰਬਤ ਸੁਹੇਲ ਹੋਰਾਂ ਦੇ ਮਾਪਿਆਂ ਨੇ ਵੀ ਜਿਹੜੀ ਮਾਂ ਬੋਲੀ ਦਾ ਪਿਆਰ ਦਾ ਬੂਟਾ ਉਹਨਾਂ ਦੇ ਦਿਲ ਵਿੱਚ ਲਾਇਆ, ਉਹ ਪੁੰਗਰਨਾ ਸ਼ੁਰੂ ਹੋਇਆ। ਤੇ ਫਿਰ ਮਸੀਹਾ ਦੀ ਉਡੀਕ ਵਿੱਚ ਜਿਹੜਾ ਉਹਨਾਂ ਨੇ ਤਰਜਮਾ ਕਰਕੇ ਸਾਡੇ ਸਾਹਮਣੇ ਲਿਆਂਦਾ, ਉਹਦਾ ਮੁਹੱਬਤ, ਉਹਦੀ ਵਿੱਚ ਜਿਹੜਾ ਰੰਗ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ, ਆਪਣੀ ਮਾਂ ਬੋਲੀ ਨਾਲ ਜੁੜਤ। ਹੁਣ ਅਸੀਂ ਕੁਝ ਤਰਜਮੇ ਦੇ ਟੁਕੜੇ ਤੁਹਾਡੇ ਨਾਲ ਸਾਂਝੇ ਕਰਨੇ ਆ ਕਿ ਇੱਕ ਬਹੁਤ ਵੱਡਾ ਮੁਕਾਲਮਾ ਉਸ ਨੂੰ ਕਿਸ ਤਰ੍ਹਾਂ ਉਹ ਤਰਜਮਾ ਕਰਦੀਆਂ ਨੇ, ਤੇ ਫਿਰ ਜਿਹੜੇ ਛੋਟੇ ਛੋਟੇ ਮੁਕਾਲਮੇ ਨੇ ਉਸ ਨੂੰ ਉਹ ਕਿਵੇਂ ਦੱਸਦੀਆਂ ਨੇ। ਜਿਵੇਂ ਸਿਆਣਿਆਂ ਨੇ ਆਪਣੇ ਖੁਦਾ ਬਾਰੇ ਲੋਕਾਂ ਨੂੰ ਦੱਸਿਆ ਹੈ ਕਿ ਉਹਦੀ ਚਿੱਟੀ ਦਾੜੀ ਹੈ, ਜਿਹੜਾ ਅਜ਼ਲਾਂ ਤੋਂ ਲੈ ਕੇ ਅਸਮਾਨਾਂ ਤੋਂ ਸਾਨੂੰ ਬਹੁਤ ਪਿਆਰ ਕਰਦਾ ਹੈ, ਸਵਾਏ ਕੁਛ ਨਾ ਮਾਲੂਮ ਵਜੂਹਾਤ ਤੋਂ ਜਿਹੜਾ ਵੇਲਾ ਹੀ ਦੱਸੇਗਾ। ਅਸਗਰ ਤੇ ਵਲੀਦ ਧਿਆਨ ਨਾਲ ਸੁਣਨ ਲੱਗ ਪਏ। ਪੇਚਾ ਬੜਾ ਮਾਯੂਸ ਹੋ ਗਿਆ ਤੇ ਹੁਣ ਤੁਸੀਂ ਦੇਖੋ ਘਰ ਭੱਜ ਗਿਆ।
ਹੁਣ ਤੁਸੀਂ ਦੇਖੋ ਕਿ ਇਸ ਤਰਜਮਾਕਾਰ ਨੇ ਮਸੀਹਾ ਦੀ ਉਡੀਕ ਸੈਮੂਅਲ ਬੈਕਟ ਦੇ ਡਰਾਮੇ ਦੇ ਵਿੱਚ ਜਿਹੜੇ ਅਸਲ ਕਿਰਦਾਰ ਸੀ ਉਹਨਾਂ ਦੇ ਨਾਂ ਨਹੀਂ ਲਿਖੇ, ਸਗੋਂ ਉਹਨਾਂ ਨੇ ਇੱਥੋਂ ਦੇ ਕਿਰਦਾਰਾਂ ਦੇ ਨਾਂ ਲਿਖੇ। ਪਰ ਜੇ ਉਹ ਆਪਣੇ ਦਿਬਾਚੇ ਦੇ ਵਿੱਚ ਇਸ ਦਾ ਜ਼ਿਕਰ ਕਰ ਦਿੰਦੇ ਕਿ ਮੈਂ ਅਸਗਰ ਕਿਹਦਾ ਨਾਂ ਰੱਖਿਆ, ਵਲੀਦ ਕਿਹਦਾ ਨਾਂ ਹੈ, ਪੇਜਾ ਕਿਹਦਾ ਨਾਂ ਹੈ, ਲੱਕੀ ਕਿਹਦਾ ਨਾਂ ਹੈ, ਤੇ ਫਿਰ ਪੜ੍ਹਨ ਵਾਲਾ ਉਹਦੀ ਖੂਬਸੂਰਤੀ ਰਾਹੀਂ ਹੋਰ ਕੁਝ ਸਿੱਖ ਸਕਦਾ ਸੀ। ਕਿਉਂ ਜੇ ਅਸਲ ਜਿਹੜੇ ਕਰੈਕਟਰ ਨੇ, ਅਸਲ ਕਿਰਦਾਰਾਂ ਦੇ ਨਾਂ ਨੇ, ਉਹ ਜ਼ਰੂਰ ਦੇਣੇ ਚਾਹੀਦੇ ਨੇ ਤਾਂ ਜੇ ਪੜ੍ਹਨਹਾਰ ਨੂੰ ਪਤਾ ਚੱਲ ਸਕੇ ਕਿ ਅਸਲ ਕਿਰਦਾਰ ਕੀ ਸੀ ਤੇ ਤਰਜਮਾਕਾਰ ਨੇ ਉਸ ਦੇ ਕਿਰਦਾਰਾਂ ਨੂੰ ਕੀ ਨਾਂ ਦਿੱਤਾ ਹੈ ਉਹ ਤੇ ਕੀ ਨਾਂ ਉਹਨਾਂ ਨੇ ਰੱਖਿਆ ਹੈ। ਇਹ ਜ਼ਰੂਰੀ ਹੁੰਦਾ ਹੈ ਕਿ ਤਰਜਮਾ, ਜਿਸ ਤਰ੍ਹਾਂ ਤਰਜਮੇ ਨੂੰ ਅਸੀਂ ਲੋਕਾਈ ਤੱਕ ਅਪਣਾਉਣ ਲਈ ਆਸਾਨ ਤੇ ਤਖਲੀਕੀ ਯਤਨ ਦੇ ਨਾਲ ਸਾਹਮਣੇ ਲਿਆਉਂਦੇ ਹਾਂ, ਇਸੇ ਤਰ੍ਹਾਂ ਕੋਸ਼ਿਸ਼ ਇਹ ਵੀ ਹੋਣੀ ਚਾਹੀਦੀ ਹੈ ਕਿ ਉਹ ਕਿਰਦਾਰ ਸਾਹਮਣੇ ਆਉਣ। ਕਿਉਂ ਜੇ ਉਹ ਤਹਿਜ਼ੀਬ, ਉਹ ਸਕਾਫਤ, ਉਹ ਬੋਲਚਾਲ, ਉਹ ਰੰਗ, ਉਹ ਰੂਪ, ਉਹ ਸਾਰਾ ਉਹਨਾਂ ਕਿਰਦਾਰਾਂ ਨਾਲ ਹੀ ਵੀ ਸਾਹਮਣੇ ਆਵੇਗਾ। ਇਹ ਕੁਝ ਜਿਹੜੇ ਤਰਜਮਾਕਾਰ ਨੇ ਇਸ ਚੀਜ਼ ਨੂੰ ਲਿਆਂਦੇ ਨੇ ਕਿ ਅਸੀਂ ਉਹਨਾਂ ਤਰਜਮਾ ਜਿਹੜਾ ਹੈ ਉਹ ਇੱਥੋਂ ਦੇ ਕਿਰਦਾਰਾਂ ਨਾਲ ਹੀ, ਕਿਰਦਾਰਾਂ ਦੇ ਨਾਮ ਨਾਲ, ਤਾਂ ਕਿ ਜ਼ਿਆਦਾ ਜਿਹੜੇ ਲੋਕ ਹੈ ਉਹ ਜੁੜਤ ਮਹਿਸੂਸ ਕਰਨ ਤੇ ਉਹਦੇ ਨਾਲ ਮਾਨੂਸ ਹੋ ਜਾਣ। ਇਹ ਇੱਕ ਉਹਨਾਂ ਦਾ ਤਰਜਮਾ ਕਰਨ ਵਾਲਿਆਂ ਦਾ ਇੱਕ ਆਪਣੀ ਜਿਹੜੀ ਸੋਚ ਹੈ ਉਹ ਉਸ ਦੇ ਵਿੱਚ ਨਜ਼ਰ ਆਉਂਦੀ ਹੈ। ਲੇਕਿਨ ਤਾਸੁਰ ਦੇ ਲਿਹਾਜ਼ ਨਾਲ ਇਹ ਤਰਜਮਾ ਵਧੀਆ ਤਰਜਮਾ ਹੈ ਤੇ ਪੜ੍ਹਨ ਵਾਲਿਆਂ ਤੇ ਇੱਕ ਖੂਬਸੂਰਤ ਜਿਹੜਾ ਹੈ ਉਹ ਇਜ਼ਾਫਾ ਕਰਦਾ ਹੈ ਕਿ ਉਹ ਇਸ ਨੂੰ ਪੜ੍ਹਨ। ਪਰ ਮਸੀਹਾ ਦੀ ਉਡੀਕ ਦੇ ਤਰਜਮੇ ਦੇ ਹਵਾਲੇ ਨਾਲ ਜਦੋਂ ਦੇਖਿਆ ਗਿਆ ਕਿ ਇਹ ਤੇ ਪਹਿਲਾਂ ਵੀ, ਅੱਜ ਤੋਂ 2-3 ਵਰ੍ਹੇ ਪਹਿਲਾਂ ਵੀ ਇਹ ਤਰਜਮਾ ਹੋ ਚੁੱਕਿਆ। ਲਾਹੌਰ ਦੇ ਇੱਕ ਵਕੀਲ ਦੋਸਤ ਨੇ ਇਸ ਦਾ ਤਰਜਮਾ ਕੀਤਾ ਹੋਇਆ ਹੈ। ਤਰਜਮਾ ਕਰਨ ਤੋਂ ਪਹਿਲੇ ਥੋੜ੍ਹਾ ਜਿਹਾ ਇਹਦਾ ਯਤਨ ਕਰ ਲੈਣਾ ਚਾਹੀਦਾ ਹੈ ਕਿ ਉਹ ਜਿਹੜਾ ਤਰਜਮਾ ਹੈ ਕਿਹਨੇ ਕੀਤਾ ਹੋਇਆ ਤੇ ਕਿਵੇਂ ਦਾ ਹੋ ਚੁੱਕਿਆ ਹੈ। ਇਹਦੇ ਨਾਲ ਨਵੀਂ ਲਿਖਤ ਦਾ ਤਰਜਮਾ ਜਿਹੜਾ ਹੈ ਉਹ ਸਾਡੇ ਸਾਹਮਣੇ ਆ ਸਕਦਾ ਹੈ। ਕਿਉਂ ਜੇ ਜਿਹੜਾ ਪਹਿਲਾ ਤਰਜਮਾ ਹੋ ਚੁੱਕਿਆ ਉਸ ਨੂੰ ਬਾਰ-ਬਾਰ ਤਰਜਮਾ ਕਰਨ ਦੀ ਬਜਾਏ ਨਵੀਂ ਲਿਖਤ ਦਾ ਤਰਜਮਾ ਸਾਡੇ ਕੋਲ ਆ ਜਾਵੇ ਤੇ ਉਹ ਜ਼ਿਆਦਾ ਬਿਹਤਰ ਹੈ। ਇਹ ਮਸੀਹਾ ਦੀ ਉਡੀਕ ਸੈਮੂਅਲ ਬੈਕਟ ਦਾ ਡਰਾਮਾ ਜਿਹਦਾ ਤਰਜਮਾ ਸਰਵਤ ਸੁਹੇਲ ਨੇ ਕੀਤਾ। ਇਹ ਕਿਤਾਬ ਮਾਰਚ 2021 ਦੇ ਵਿੱਚ ਛਾਇਆ ਹੋਈ। ਇਸ ਦੇ ਕੁੱਲ ਸਫ਼ੇ 159 ਨੇ। ਮੁੱਲ ਹੈ ਇਹਦਾ 500 ਰੁਪਏ। ਇਹਦੇ ਪਬਲਿਸ਼ਰ ਨੇ ਓਰੀਐਂਟ ਸੋਸ਼ਲ ਰਿਸਰਚ ਕੰਸਲਟੈਂਸੀ SMC ਪ੍ਰਾਈਵੇਟ ਲਿਮਿਟਿਡ, 263 FF ਵਾਫੇ ਸਿਟੀ ਹਾਊਸਿੰਗ ਸੁਸਾਇਟੀ ਗੁਜਰਾਂਵਾਲਾ। ਫੋਨ ਨੰਬਰ ਵੀ ਉਹਨਾਂ ਨੇ ਦਿੱਤਾ 0396 467। ਇਸ ਨੰਬਰ ਤੋਂ ਉਹਨਾਂ ਨੂੰ ਕੋਲੋਂ ਕਿਤਾਬ ਮੰਗਵਾਈ ਜਾ ਸਕਦੀ ਹੈ। ਸਟਾਕਿਸਟ ਨੇ ਮਜੀਦ ਬੁੱਕ ਡਿਪੋ, ਸਿਟੀ ਸੈਂਟਰ, ਸੈਟੇਲਾਈਟ ਟਾਊਨ, ਮੇਨ ਮਾਰਕੀਟ, ਗੁਜਰਾਂਵਾਲਾ। ਇਹ ਉਸ ਤੋਂ ਕਿਤਾਬ ਛਪੀ ਹੈ ਮਸੀਹਾ ਦੀ ਉਡੀਕ। ਅਸੀਂ ਯਤਨ ਕਰਨ ਦਾ ਤੇ ਅੱਗੇ ਵਧਣ ਦੀ ਪ੍ਰੇਰਨਾ ਦਾ ਫੈਸਲਾ ਵੀ ਕਰਨੇ ਆ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਰਵਤ ਸੁਹੇਲ ਹੋਰੀ ਇਸ ਤਰ੍ਹਾਂ ਦੇ ਤਰਜਮੇ ਆਪਣੀ ਮਾਂ ਬੋਲੀ ਵਿੱਚ ਕਰਦੀਆਂ ਰਹਿਣਗੀਆਂ ਤਾਂ ਜੋ ਨਵੀਆਂ ਲਿਖਤਾਂ, ਨਵੇਂ ਰੰਗ ਤੇ ਨਵੀਂ ਜਿਹੜੀ ਹੈ ਉਹ ਚੀਜ਼ ਸਾਡੇ ਸਾਹਮਣੇ ਆਉਂਦੀ ਰਹੇ। ਇਸ ਤਰਜਮੇ ਦੇ ਮੁੱਢ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਕਿਉਂ ਜੇ ਕਿਸੇ ਸਵਾਣੀ ਵੱਲੋਂ ਪੂਰਾ ਤਰਜਮਾ, ਡਰਾਮੇ ਦਾ ਤਰਜਮਾ ਪੰਜਾਬੀ ਦੇ ਵਿੱਚ ਪਹਿਲੀ ਵਾਰੀ ਕੀਤਾ ਗਿਆ ਮਿਲਦਾ ਹੈ ਤੇ ਆਸ ਕਰਨੇ ਹਾਂ ਕਿ ਇਸ ਕੰਮ ਨੂੰ ਅੱਗੇ ਤੋਂ ਅੱਗੇ ਚਲਾਉਂਦੀਆਂ ਰਹਿਣਗੀਆਂ ਤੇ ਵਧੀਆ ਤਰਜਮੇ ਜਿਹੜੇ ਨੇ ਉਹ ਸਾਨੂੰ ਪੜ੍ਹਨ ਨੂੰ ਮਿਲਦੇ ਰਹਿਣਗੇ। ਇਹ ਕਿਤਾਬ ਦਾ ਟਾਈਟਲ ਅਸੀਂ ਦੇਖਦੇ ਹਾਂ।